ਸਾਨਿਆ 9 ਮਈ ਨੂੰ ਅੱਜ 42 ਦਿਨ ਪੂਰੇ ਹੋ ਗਏ ਆ। ਉਹਦੇ ਜਿਹੜੇ ਮਰਕਜ਼ੀ ਕਿਰਦਾਰ ਸੀ ਉਹ ਸ਼ਾਇਦ ਫੈਸਲਾਬਾਦ ਦੇ ਵਿੱਚੋਂ ਹਲੇ ਵੀ ਸਾਡੀ ਪੁਲਿਸ ਦੇ ਹੱਥ ਨਹੀਂ ਆਏ। ਮੀਆਂ ਖਿਆਲ ਅਹਿਮਦ ਕਾਸਰੋ, ਮੂਨ ਕਾਸਰੋ ਸਾਹਿਬ ਇਹਨਾਂ ਨੂੰ ਜੇਲ੍ਹ 'ਚ ਛੱਡਿਆ ਤੇ ਇਹ ਕਹਿੰਦੇ ਜੀ ਠੀਕ ਹੈ ਜੀ ਮੈਂ ਟਿਕਟ ਵੀ ਵਾਪਸ ਕਰਦਾ, ਮੈਂ ਪ੍ਰੈਸ ਕਾਨਫਰੰਸ ਵੀ ਕਰਦਾ ਵਾਂ ਤੇ ਸਾਡੀ ਮਾਸ਼ਾਅੱਲਾ ਫੈਸਲਾਬਾਦ ਦੀ ਪੁਲਿਸ ਇੰਨੀ ਜ਼ਹੀਨ ਤੇ ਇੰਨੀ ਅਕਲਮੰਦ ਆ। ਉਹਨਾਂ ਨੇ ਕਿਹਾ ਠੀਕ ਹੈ ਜਾਓ ਤੁਸੀਂ ਘਰੋਂ ਮੂੰਹ ਸ਼ੂ ਧੋ ਕੇ ਆਓ, ਤੁਸੀਂ ਪ੍ਰੈਸ ਕਾਨਫਰੰਸ ਕਰਨੀ ਹੈ, ਨਾਲੇ ਲੱਠੇ ਦਾ ਸੂਟ ਪਾ ਕੇ ਆਓ, ਉੱਤੋਂ ਵੇਸਕੋਟ ਪਾ ਕੇ ਆਓ ਤੇ ਉਹ ਘਰ ਗਿਆ ਵਾਪਸ ਹੀ ਨਹੀਂ ਆਇਆ। ਹੁਣ ਪਤਾ ਹੀ ਨਹੀਂ ਕਿੱਧਰ ਚਲਾ ਗਿਆ। ਫੈਸਲਾਬਾਦ ਦੇ ਵਿੱਚੋਂ ਇਹਨਾਂ ਸਾਰਿਆਂ ਬੰਦਿਆਂ ਤੇ ਪਰਚੇ ਵੀ ਨੇ। ਕੁਝ ਤਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਜਿਹੜੇ ISI ਦੇ ਦਫ਼ਤਰ ਦੇ ਉੱਪਰ, ਜਿਹੜੇ ਥਾਣਾ ਗੁਲਾਮਾਬਾਦ ਦਫ਼ਤਰ ਦੇ ਥਾਣੇ ਦੇ ਉੱਪਰ, ਜਿਹੜੇ ਰਾਣਾ ਸਨਾਉਲਾ ਦੇ ਘਰ ਦੇ ਉੱਪਰ ਹਮਲੇ ਦੇ ਵਿੱਚ ਜ਼ਾਤੀ ਹਸੀਅਤ ਦੇ ਵਿੱਚ ਮੁਲੱਵਸ ਸੀ। ਸਾਡੀ ਫੈਸਲਾਬਾਦ ਦੀ ਪੁਲਿਸ ਕਿੰਨੀ ਅਹਿਲ ਹੈਗੀ ਆ ਕਿ ਉਹਨੇ ਹਲੇ ਤੱਕ ਐਗਜ਼ੈਕਟ ਉਹ ਬੰਦੇ ਫੜ ਹੀ ਨਹੀਂ ਸਕੀ। ਸਿਰਫ ਫੜੇ ਕਿਹੜੇ ਆ ਜਿਹੜੇ ਮੇਰੇ ਵਰਗੇ ਆ। ਉਹ ਭਾਈ ਅਸਲ ਬੰਦੇ ਫੜੋ, ਇਹ ਲਿਸਟ ਜੇ ਤੁਹਾਡੇ ਕੋਲ ਜੇ ਨਹੀਂ ਫੜੇ ਜਾਂਦੇ ਤੇ ਛੱਡ ਦਿਓ। ਸਾਨੂੰ ਸਿਆਸਤ ਚੋਂ ਮਾਈਨਸ ਕਰ ਦਿੱਤਾ। ਮੈਂ ਕੱਲ ਹੀ ਦੱਸਤਾ ਸੀਗਾ ਉਹ ਮਾਈਨਸ ਆ। अस्सलाम वालेकुम जी। अच्छा जी, सानिया 9 ਮਈ ਨੂੰ ਅੱਜ 42 ਦਿਨ ਪੂਰੇ ਹੋ ਗਏ ਆ ਤੇ ਉਸ ਦਿਨ ਨੂੰ ਇੱਕ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾ ਰਿਹਾ ਵਾ ਕਿ ਸਾਡੇ ਜਿਹੜੇ ਅਸਕਰੀ ਅਦਾਰੇ ਨੇ, ਜਿਹੜੇ ਸਾਡੇ ਮੁਲਕ ਦੇ ਹਿਫਾਜ਼ਤ ਕਰਨ ਵਾਲੇ ਅਦਾਰੇ ਨੇ, ਉਹਨਾਂ ਤੇ ਅਦਾਰਿਆਂ ਦੇ ਦਫ਼ਤਰਾਂ ਤੇ ਹਮਲੇ ਹੋਏ, ਉਹਨਾਂ ਦੇ ਘਰਾਂ ਤੇ ਹਮਲੇ ਹੋਏ। ਸਾਡੇ ਜਿਹੜੇ MM ਆਲਮ ਦਾ ਜਹਾਜ਼ ਮੀਆਂ ਅਲੀ ਦੇ ਵਿੱਚ ਲੱਗਾ ਹੋਇਆ ਸੀਗਾ ਉਹਨੂੰ ਸਾੜਤਾ, ਪਤਾ ਨਹੀਂ ਕੀ ਕੁਛ ਹੋਇਆ। ਤੇ ਉਹਦੇ ਜਿਹੜੇ ਮਰਕਜ਼ੀ ਕਿਰਦਾਰ ਸੀ ਉਹ ਸ਼ਾਇਦ ਫੈਸਲਾਬਾਦ ਦੇ ਵਿੱਚੋਂ ਹਲੇ ਵੀ ਸਾਡੀ ਪੁਲਿਸ ਦੇ ਹੱਥ ਨਹੀਂ ਆਏ। ਕੁਝ ਬੰਦੇ ਜਿਹੜੇ ਮੇਨ ਸੀਗੇ ਉਹਨਾਂ ਨੇ ਤਾਂ ਮਾਫੀਆਂ ਮੰਗ ਲਈਆਂ। ਮੈਂ ਫੈਸਲਾਬਾਦ ਦੀ ਗੱਲ ਇਸ ਤੋਂ ਕਰ ਰਿਹਾ ਵਾਂ ਕਿ ਮੇਰਾ ਸ਼ਹਿਰ ਆ ਤੇ ਇੱਥੇ ਵੀ ਸਾਡੇ ISI ਦੇ ਦਫ਼ਤਰ ਤੇ ਹਮਲਾ ਹੋਇਆ, ਥਾਣਾ ਗੁਲਾਮਾਬਾਦ ਤੇ ਹਮਲਾ ਹੋਇਆ। ਸਾਡੇ ਜਿਹੜੇ ਵਜ਼ੀਰੇ ਦਾਖਲਾ ਸਾਹਿਬ ਨੇ, ਰਾਣਾ ਸਨਾਉਲਾ ਸਾਹਿਬ, ਉਹਨਾਂ ਦੇ ਘਰ ਤਾਂ ਹਮਲਾ ਹੋਇਆ। 780A ਦੇ ਪਰਚੇ ਹੋਏ। ਉਹਦੇ ਬਾਵਜੂਦ ਇਹ ਜਿਹੜੀ ਲਿਸਟ ਮੇਰੇ ਕੋਲ ਆ ਇਹ ਬੜੀ ਇੱਕ ਹੈਰਾਨਕੁਨ ਲਿਸਟ ਆ। ਮੈਂ ਇਹਨੂੰ ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕਰਦਾ ਵਾ, ਜ਼ਰਾ ਮੇਰੇ ਨਾਲ ਰਹਿਣਾ। ਸਭ ਤੋਂ ਪਹਿਲਾ ਹਲਕਾ ਆਉਂਦਾ ਜੀ ਸਾਡੇ ਕੋਲ PP 97 ਫੈਸਲਾਬਾਦ 1। ਇਹਦੇ ਟਿਕਟ ਮਿਲਿਆ ਜੀ ਅਲੀ ਅਫਜ਼ਲ ਸਾਈ ਨੂੰ। ਦਹਿਸ਼ਤਗਰਦੀ ਦਾ ਪਰਚਾ ਹੋਇਆ, ਇਸਲਾਮਾਬਾਦ ਪੁਲਿਸ ਫੜ ਕੇ ਲੈ ਗਈ, ਛੱਡ ਦਿੱਤਾ, ਇਹਨੇ ਪਾਰਟੀ ਨਹੀਂ ਛੱਡੀ ਜੀ। ਦੂਸਰਾ ਟਿਕਟ ਮਿਲਿਆ ਜੀ PP 98 ਫੈਸਲਾਬਾਦ 2 ਅਫਜ਼ਲ ਸਾਈ, ਪਾਰਟੀ ਨਹੀਂ ਛੱਡੀ। PP 99 ਫੈਸਲਾਬਾਦ 3 ਜੀ ਤੈਮੂਰ ਅਲੀ ਖਾਨ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਇਹਨਾਂ ਨੇ ਵੀ ਇੱਕ ਘਾਲਾ ਮਾਲਾ ਜਿਹਾ ਨੇ ਜਿਹਨੂੰ ਕਹਿੰਦੇ ਉਹ ਕਰ ਲਿਆ। ਇੱਕ ਤਾਏ ਨੇ ਪਾਰਟੀ ਛੱਡ ਦਿੱਤੀ, ਦੂਸਰਿਆਂ ਨੇ ਕੋਈ ਨਹੀਂ ਛੱਡੀ। ਇਹਨੇ ਵੀ ਪਾਰਟੀ ਹਲੇ ਤੱਕ ਨਹੀਂ ਛੱਡੀ, ਇਹਨੂੰ ਵੀ ਟਿਕਟ ਮਿਲਿਆ ਵਾਹ MP ਦਾ। ਅੱਗੇ ਆ ਜਾਂਦੇ ਆ ਜੀ PP 100 ਪੂਰਾ ਫੈਸਲਾਬਾਦ 4 ਰਾਏ ਹੈਦਰ ਖਲਲ। ਇਹਨੇ ਵੀ ਪਾਰਟੀ ਨਹੀਂ ਛੱਡੀ, ਇਹਨੂੰ ਵੀ ਟਿਕਟ ਮਿਲਿਆ MP ਦਾ ਜੀ। ਅੱਗੇ ਆ ਜੀ PP 101 ਫੈਸਲਾਬਾਦ 5 ਜੀ। ਇੱਥੇ ਪਹਿਲੇ ਟਿਕਟ ਮਿਲਿਆ ਸੀ ਇਹਸਾਨ ਮਸ਼ਤਾਕ ਤੂਰ ਨੂੰ। ਇਹਦਾ ਟਿਕਟ ਖੋ ਕੇ ਦੁਬਾਰਾ ਦੇ ਦਿੱਤਾ ਜੀ ਸ਼ਾਇਰ ਦਾਊਦ ਨੂੰ। ਇਹਨੇ ਵੀ ਪਾਰਟੀ ਨਹੀਂ ਛੱਡੀ। PP 102 ਆ ਗਿਆ ਜੀ ਫੈਸਲਾਬਾਦ 6 ਨੂਰ ਸ਼ਾਹਿਦ। ਮੈਂ ਇਹਨੂੰ ਖੈਰ ਜਾਣਦਾ ਤਾਂ ਕੋਈ ਨਹੀਂ, ਲੇਕਿਨ ਪਾਰਟੀ ਇਹਨੇ ਵੀ ਨਹੀਂ ਛੱਡੀ। PP 103 ਫੈਸਲਾਬਾਦ 7 ਆਰਫ ਗਿੱਲ। ਸਮੁੰਦਰੀ ਦੇ ਇਲਾਕੇ ਦੇ ਨੇ, ਇਹਨਾਂ ਨੇ ਵੀ ਪਾਰਟੀ ਨਹੀਂ ਛੱਡੀ ਜੀ। ਅੱਗੇ ਆ ਗਿਆ ਜੀ PP 104 ਫੈਸਲਾਬਾਦ 1 ਮਿੰਟ ਜੀ 5 6 7 ਫੈਸਲਾਬਾਦ 8 ਜੀ ਆਦਲ ਪ੍ਰਵੇਦ ਗੁੱਜਰ। ਇਹਨੂੰ ਸਦਰ ਵੀ ਬਣਾ ਦਿੱਤਾ ਗਿਆ ਫੈਸਲਾਬਾਦ ਦਾ, ਲੇਕਿਨ ਇਹਨੇ ਪਾਰਟੀ ਨਹੀਂ ਛੱਡੀ। ਉਹ ਜਿਹੜਾ ਹੈ ਸੀ ਘੁੰਮਣ ਜਿਹਾ ਉਹ ਪਰਲੀ ਸਾਈਡ 'ਤੇ ਜਿਹੜਾ MNA ਮੁੰਤਖਬ ਹੋਇਆ ਸੀ ਉਹ ਕਿਉਂਕਿ ਪਹਿਲੇ ਸਾਡੇ ਡਿਵੀਜ਼ਨ ਦਾ ਸਦਰ ਸੀਗਾ, ਉਹਨੇ ਪਾਰਟੀ ਛੱਡਤੀ ਤੇ ਹੁਣ ਇਹਨੂੰ ਸਦਰ ਬਣਾ ਦਿੱਤਾ ਗਿਆ ਜੀ। ਅੱਗੇ ਆ ਗਿਆ ਜੀ PP 105 ਫੈਸਲਾਬਾਦ 9 ਜੀ ਰਾਏ ਅਹਿਸਾਨ। ਇਹਨੇ ਵੀ ਪਾਰਟੀ ਨੇ ਛੱਡੀ ਜੀ। PP 106 ਫੈਸਲਾਬਾਦ 10 ਮਲਕ ਉਮਰ ਫਰੂਕ। ਆਜ਼ਾਦ ਸੀ ਇਹਦੇ ਨਾਲ ਇਲੈਕਸ਼ਨ ਜਿੱਤਿਆ ਸੀਗਾ, ਉਸ ਤੋਂ ਬਾਅਦ ਪਾਕਿਸਤਾਨ ਤਹਿਰੀਕ ਇਨਸਾਫ ਸ਼ਾਮਲ ਹੋ ਗਿਆ, ਇਹਨੇ ਵੀ ਪਾਰਟੀ ਨਹੀਂ ਛੱਡੀ ਜੀ। ਅੱਗੇ ਆ ਗਿਆ ਜੀ PP 107 ਫੈਸਲਾਬਾਦ 11 ਰਾਣਾ ਆਫਤਾਬ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਇਹ ਵੀ ਉੱਤੋਂ ਹੀ ਆ ਸਾਰਾ ਕੁਝ, ਪਾਰਟੀ ਇਹਨਾਂ ਨੇ ਵੀ ਨਹੀਂ ਛੱਡੀ, ਟਿਕਟ ਇਹਨਾਂ ਨੇ ਵੀ ਵਾਪਸ ਨਹੀਂ ਕੀਤਾ ਜੀ। ਚਲੋ ਜੀ PP 108 ਫੈਸਲਾਬਾਦ 12 ਜੀ। ਇੱਥੇ ਪਹਿਲੇ ਟਿਕਟ ਮਿਲਿਆ ਸੀ ਹਾਫਜ਼ ਅਤਾਉੱਲਾ ਨੂੰ, ਉਸ ਤੋਂ ਬਾਅਦ ਟਿਕਟ ਦੇ ਦਿੱਤਾ ਜੀ ਨਦੀਮ ਆਫਤਾਬ ਸੰਧੂ ਨੂੰ। ਇਹਨਾਂ ਨੇ ਵੀ ਟਿਕਟ ਹਲੇ ਤੱਕ ਵਾਪਸ ਨਹੀਂ ਕੀਤਾ ਜੀ। ਵੀਡੀਓ ਲੰਬੀ ਹੋ ਜਾਣੀ ਹੈ, ਮੈਂ ਵੀ ਥੋੜ੍ਹਾ ਤੇਜ਼ ਹੋ ਜਾਵਾਂ। PP 109 ਫੈਸਲਾਬਾਦ 10 11 12 ਤੇ 13 ਜੀ ਹਸਨ ਨਿਆਜ਼ੀ।
ਇਹ ਵੈਸੇ ਇਮਰਾਨ ਖਾਨ ਦਾ ਗਨਮੈਨ ਟਾਈਪ ਮੁੰਡਾ ਸੀਗਾ, ਇਹਨੇ ਵੀ ਪਾਰਟੀ ਨਹੀਂ ਛੱਡੀ ਜੀ। PP 110 ਇਹ ਆ ਗਿਆ ਜੀ ਫੈਸਲਾਬਾਦ 14 ਜੀ, ਅਸਦ ਮੁਅਜ਼ਮ। ਇਹਨੂੰ ਮੈਂ ਆਪ ਦੇਖਿਆ ਜਦੋਂ ਦਫ਼ਤਰ ਤੇ ਹਮਲਾ ਹੋਇਆ ISI ਵਾਲਿਆਂ ਤੇ, ਇਹ ਵੀ ਉੱਥੇ ਖਲੋਤਾ ਹੋਇਆ ਸੀ, ਲੇਕਿਨ ਉਹਦੇ ਬਾਵਜੂਦ ਇਸ ਬੰਦੇ ਨੇ ਪਾਰਟੀ ਨਹੀਂ ਛੱਡੀ ਜੀ। ਉਸ ਤੋਂ ਬਾਅਦ ਆ ਗਿਆ ਜੀ PP 11 ਫੈਸਲਾਬਾਦ 10 ਤੇ 5 15 ਜੀ, ਅਸਦ ਮਹਿਮੂਦ, ਇਹਨੇ ਵੀ ਪਾਰਟੀ ਨਹੀਂ ਛੱਡੀ। PP 112 ਫੈਸਲਾਬਾਦ 10 ਤੇ 16 ਜੀ, ਬਲਾਲ ਬਸਰਾ, ਇਹਨੂੰ ਤਕਰੀਬਨ 2 ਮਹੀਨੇ ਤੋਂ ਵੈਸੇ ਹੀ ਗਾਇਬ ਹੈਗਾ। ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਕੋਈ ਨਹੀਂ, ਤੇ ਜਿਹੜੇ ਉਹ ਦੂਸਰੇ ਘਰ ਵਾਲੇ ਉਹ ਕਹਿੰਦੇ ਸਾਡੇ ਕੋਲ ਕੋਈ ਨਹੀਂ, ਇਹ ਪਤਾ ਹੀ ਨਹੀਂ ਕਿੱਥੇ ਆ। ਠੀਕ ਹੈ, ਇਹਨੇ ਵੀ ਪਾਰਟੀ ਨਹੀਂ ਛੱਡੀ ਜੀ। PP 113 ਫੈਸਲਾਬਾਦ 10 ਤੇ 5 15 16 17 ਲਤੀਫ ਨਜ਼ਰ, ਇਹ ਐਂਡ ਤੇ ਆਇਆ ਜੀ। PP 113 ਲਤੀਫ ਨਜ਼ਰ ਨਹੀਂ, ਇਹ ਤੋਂ ਬਾਅਦ ਵੀ ਆਇਆ ਜੀ, ਇਹ ਮੇਰੇ ਕਾਗਜ਼ ਦੇ ਐਂਡ ਤੇ ਆ। ਇਹ ਵੀ ਫੈਸਲਾਬਾਦ ਸਿਟੀ ਦਾ ਸਦਰ ਸੀ, ਇਹਨੇ ਵੀ ਪਾਰਟੀ ਨੇ ਛੱਡੀ ਜੀ। PP 114 ਜੀ ਸ਼ੇਖ ਸ਼ਾਹਿਦ ਜਵੇਦ, ਇਹਨੇ ਵੀ ਪਾਰਟੀ ਨਹੀਂ ਛੱਡੀ। ਉਹ ਅੱਗੇ ਫੈਸਲਾਬਾਦ 11 12 ਲੰਬਾ ਹੋ ਜਾਂਦਾ, ਉਹਨੂੰ ਛੱਡ ਦਿੰਦੇ ਹੁਣ। PP 115 ਜੀ ਬਾਬਾ ਇਸਮਾਈਲ ਸੀਲਾ, ਠੀਕ ਹੈ, ਉਹ ਕਹਿੰਦਾ ਖਾਲੀ ਕੁਲਫੀ ਤੇ ਰਹਿ ਗਿਆ ਤੀਲਾ, ਚਾਚਾ ਸੀਲਾ, ਇਹਨੇ ਵੀ ਪਾਰਟੀ ਨੇ ਛੱਡੀ। PP 116 ਜੀ ਅਲੀ ਸਰਫਰਾਜ਼, ਮੀਆਂ ਅਲੀ ਸਰਫਰਾਜ਼, ਇਹਨੂੰ ਵਿਚਾਰੇ ਨੂੰ ਬਹੁਤ ਜਦੋਜਹਿਦ ਦੇ ਨਾਲ ਟਿਕਟ ਮਿਲਿਆ ਤੇ ਇਹਨੇ ਵੀ ਪਾਰਟੀ ਨੇ ਛੱਡੀ, ਟਿਕਟ ਵਾਪਸ ਨਹੀਂ ਕੀਤਾ। PP 117 ਜੀ ਮੀਆਂ ਖਿਆਲ ਅਹਿਮਦ ਕਾਸਰੋ, ਮੂਨ ਕਾਸਰੋ ਸਾਹਿਬ, ਇਹਨਾਂ ਨੂੰ ਜੇਲ੍ਹ 'ਚ ਛੱਡਿਆ ਤੇ ਇਹ ਕਹਿੰਦੇ ਜੀ ਠੀਕ ਹੈ ਜੀ ਮੈਂ ਟਿਕਟ ਵੀ ਵਾਪਸ ਕਰਦਾ, ਮੈਂ ਪ੍ਰੈਸ ਕਾਨਫਰੰਸ ਵੀ ਕਰਦਾ ਵਾਂ। ਤੇ ਸਾਡੀ ਮਾਸ਼ਾਅੱਲਾ ਫੈਸਲਾਬਾਦ ਦੀ ਪੁਲਿਸ ਇੰਨੀ ਜ਼ਹੀਨ ਤੇ ਇੰਨੀ ਅਕਲਮੰਦ ਆ, ਉਹਨਾਂ ਨੇ ਕਿਹਾ ਠੀਕ ਹੈ ਜਾਓ ਤੁਸੀਂ ਘਰੋਂ ਮੂੰਹ ਸ਼ੂ ਧੋ ਕੇ ਆਓ, ਤੁਸੀਂ ਪ੍ਰੈਸ ਕਾਨਫਰੰਸ ਕਰਨੀ ਹੈ, ਨਾਲੇ ਲੱਠੇ ਦਾ ਸੂਟ ਪਾ ਕੇ ਆਓ, ਉੱਤੋਂ ਵੇਸਟਕੋਟ ਪਾ ਕੇ ਆਓ। ਤੇ ਉਹ ਘਰ ਗਿਆ, ਵਾਪਸ ਹੀ ਨਹੀਂ ਆਇਆ। ਹੁਣ ਪਤਾ ਹੀ ਨਹੀਂ ਕਿੱਧਰ ਚਲਾ ਗਿਆ। ਖੈਰ ਉਹਨੇ ਵੀ ਨਹੀਂ ਪਾਰਟੀ ਛੱਡਣੀ ਸੀ ਤੇ ਉਹ ਗੇੜਾ ਗੂੜਾ ਦੇ ਗਿਆ। ਇਹ ਤਾਂ ਇਹਨਾਂ ਨੂੰ ਚਾਹੀਦਾ ਸੀਗਾ ਕਿ ਉਹਦੇ ਨਾਲ ਕੱਪੜੇ ਜਾ ਕੇ ਉਹਨੂੰ ਆਪ ਚੇਂਜ ਕਰਾਉਂਦੇ, ਕਿਹੜਾ ਉਹ 'ਤੇ ਫਰਕ ਪੈ ਜਾਣਾ ਸੀ 10 ਮਿੰਟ ਸਾਈਡ 'ਤੇ। ਜਦੋਂ ਉਹਨੇ ਕੱਪੜੇ ਚੇਂਜ ਕਰਨੇ ਸੀ ਮੂੰਹ ਪਰਾਂ ਨੂੰ ਕਰ ਲੈਂਦੇ। ਉਹ ਵਿਚਾਰਾ ਪਤਲਾ ਜਿਹਾ, ਉਹਦਾ ਜਿਸਮ ਦੇਖਣ ਵਾਲਾ ਨਹੀਂ ਹੈਗਾ, ਲੇਕਿਨ ਫਿਰ ਵੀ ਮੂੰਹ ਪਰਾਂ ਨੂੰ ਕਰਕੇ ਉਹਦੇ ਕੱਪੜੇ ਚੇਂਜ ਕਰਾਏ ਜਾ ਸਕਦੇ ਸੀਗੇ, ਲੇਕਿਨ ਖੈਰ ਉਹ ਗਾਇਬ ਹੋ ਗਿਆ। ਅੱਛਾ ਜੀ, ਹੁਣ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਬੰਦਿਆਂ ਨੇ ਪਾਰਟੀ ਛੱਡੀ ਹੈ। ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਟਿਕਟ ਮਿਲਿਆ ਤਕਰੀਬਨ ਫੈਸਲਾਬਾਦ ਦੀਆਂ 22 ਤੋਂ 23 ਜਿਹੜੀਆਂ ਸੀਟਾਂ ਨੇ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀਆਂ ਨੇ। ਇਹਨਾਂ 'ਚੋਂ ਕਿਸੇ ਬੰਦੇ ਨੇ ਹਲੇ ਤੱਕ ਟਿਕਟ ਵਾਪਸ ਨਹੀਂ ਕੀਤਾ। ਤੇ ਜਨਾਬ ਜਿਨ੍ਹਾਂ ਬੰਦਿਆਂ ਨੇ ਛੱਡਿਆ ਵਾ, ਸ਼ਕੀਲ ਸ਼ਾਹ ਸਾਹਿਬ ਹੋ ਗਏ, ਮੀਆਂ ਵਾਰਿਸ ਸਾਹਿਬ ਹੋ ਗਏ, ਫੈਜ਼ੁੱਲਾ ਕਮੋਕਾ ਸਾਹਿਬ ਹੋ ਗਏ, ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਟਿਕਟ ਸਿਰੇ ਤੋਂ ਮਿਲਿਆ ਹੀ ਨਹੀਂ ਸੀਗਾ। ਇਹ ਕਰਦੇ ਤੇ ਕੀ ਕਰਦੇ, ਠੀਕ ਹੈ, ਛਿੱਤਰਾਂ ਦੇ ਡਰ ਤੋਂ ਛੱਡ ਬੈਠੇ। ਮੇਰੀ ਉਹ ਇੱਕ ਜਿਹੜਾ ਟਿਕਟ ਜਿਹਨੂੰ ਟਿਕਟ ਨਹੀਂ ਮਿਲਿਆ ਉਸ ਬੰਦੇ ਨਾਲ ਇੱਕ ਨਾਲ ਗੱਲ ਹੋਈ ਬਹਿ ਕੇ, ਉਹ ਮੈਂ ਕਿਹਾ ਭਾਈ ਜੀ ਤੁਸੀਂ ਪਾਰਟੀ ਛੱਡ ਦਿੱਤੀ ਆ, ਹੁਣ ਅੱਗੇ ਕਰਨਾ ਕੀ ਆ? ਕਹਿੰਦਾ ਮੀਆਂ ਸਾਹਿਬ ਗੱਲ ਇਹ ਹੈਗੀ ਕਿ ਬੁੱਢੇ ਬਾਰੇ ਛਿੱਤਰ ਨਹੀਂ ਖਾਦੇ ਜਾਂਦੇ। ਤੇ ਛੱਡ ਕੇ ਬਹਿ ਗਏ। ਜਦੋਂ ਫਿਰ ਕੋਈ ਰੱਬ ਕੋਈ ਸਵਾਬ ਲਾਏਗਾ ਉਦੋਂ ਚੱਲ ਜਾਵਾਂਗੇ। ਤੇ ਮੀਆਂ ਵਾਰਿਸ ਸਾਹਿਬ ਨੂੰ ਪੁੱਛਿਆ ਗਿਆ, ਮੀਆਂ ਵਾਰਿਸ ਸਾਹਿਬ ਨੂੰ ਕਿਹਾ ਹੁਣ ਪਾਰਟੀ ਛੱਡ ਦਿਓ, ਕੀ ਕਰਨਾ ਜੀ ਇਹ 'ਚੋਂ? ਉਹਨਾਂ ਦਾ ਅੱਗੋਂ ਸਵਾਲ ਇਹ ਸੀਗਾ ਕਿ ਜਨਾਬ ਰਾਣਾ ਸਨਾਉਲਾ ਸਾਹਿਬ ਡਾਂਗਾ ਮਾਰਨਗੇ, ਮੇਰੇ ਕੋਲ ਪਾਰਟੀ ਨਾ ਛੜਾਓ। ਉਹ ਫਿਰ ਬੰਦਿਆਂ ਨੇ ਉੱਥੇ ਬਹਿ ਕੇ ਉਹਨਾਂ ਨੇ ਸਮਝਾਇਆ ਕਿ ਰਾਣਾ ਸਾਹਿਬ ਸਾਡੇ ਜ਼ਿੰਮੇ ਆ ਗਏ, ਰਾਣਾ ਸਾਹਿਬ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਪਾਰਟੀ ਛੱਡ ਦਿਓ। ਉਹਨਾਂ ਨੇ ਵੀ ਖੈਰ ਅੱਲਾ ਦਾ ਨਾਮ ਲੈ ਕੇ ਪਾਰਟੀ ਛੱਡ ਦਿੱਤੀ। ਜੀ ਹੁਣ ਤੱਕ ਦੀ ਸੂਰਤ ਹਾਲ ਤੁਹਾਨੂੰ ਮੈਂ ਦੱਸ ਦਿੱਤੀ ਆ ਕਿ ਫੈਸਲਾਬਾਦ ਦੇ ਵਿੱਚੋਂ ਇਹਨਾਂ ਸਾਰਿਆਂ ਬੰਦਿਆਂ 'ਤੇ ਪਰਚੇ ਵੀ ਨੇ। ਇਹਨਾਂ ਸਾਰੇ ਬੰਦਿਆਂ ਦੇ ਵਿੱਚੋਂ ਕੁਛ ਤਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਜਿਹੜੇ ISI ਦੇ ਦਫ਼ਤਰ ਦੇ ਉੱਪਰ, ਜਿਹੜੇ ਥਾਣਾ ਗੁਲਾਮਾਬਾਦ ਦਫ਼ਤਰ ਦੇ ਥਾਣੇ ਦੇ ਉੱਪਰ, ਜਿਹੜੇ ਰਾਣਾ ਸਨਾਉਲਾ ਦੇ ਘਰ ਦੇ ਉੱਪਰ ਹਮਲੇ ਦੇ ਵਿੱਚ ਜ਼ਾਤੀ ਹਸੀਅਤ ਦੇ ਵਿੱਚ ਮੁਲੱਵਸ ਸੀ, ਠੀਕ ਹੈ, ਉਹਨਾਂ ਨੇ ਵੀ ਹਲੇ ਤੱਕ ਪਾਰਟੀ ਨਹੀਂ ਛੱਡੀ। ਤੇ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਸਾਡੀ ਫੈਸਲਾਬਾਦ ਦੀ ਪੁਲਿਸ ਕਿੰਨੀ ਅਹਿਲ ਹੈਗੀ ਆ ਕਿ ਉਹਨੇ ਹਲੇ ਤੱਕ ਐਗਜ਼ੈਕਟ ਉਹ ਬੰਦੇ ਫੜ ਹੀ ਨਹੀਂ ਸਕੀ। ਸਿਰਫ ਫੜੇ ਕਿਹੜੇ ਆ? ਜਿਹੜੇ ਮੇਰੇ ਵਰਗੇ ਆ। ਮੈਂ ਕੋਈ ਹੁਣ ਮਤਲਬ ਕੋਈ ਮਾੜਾ ਚੰਗਾ ਗਲਤ ਵਲਾਗ ਬਣਾ ਦੇਵਾਂਗਾ ਤੇ ਮੈਨੂੰ ਫੜ ਕੇ ਲੈ ਜਾਣਗੇ, 4 ਦਿਨ ਉੱਥੇ ਰੱਖਣਗੇ, ਛੱਡ ਦੇਣਗੇ, ठीक है। वो बंदे जिन्होंने सोशल मीडिया से इंज बना के ना ये देखें जी ये दफ्तर है और ये मैं जा रहा हूँ, ये देखें ऐसे ऐसे ਜਿਹੜੇ इदा जा रहे सी वो बेचारे फड़ ले। ठीक ਉਹ ਭਾਈ ਅਸਲ ਬੰਦੇ ਫੜੋ। ਇਹ ਲਿਸਟ ਜੇ ਤੁਹਾਡੇ ਕੋਲ ਜੇ ਨਹੀਂ ਫੜੇ ਜਾਂਦੇ ਤੇ ਛੱਡ ਦਿਓ, ਕਹਿ ਦਿਓ ਕਿ ਸਾਡੇ ਕੋਲ ਨਹੀਂ ਫੜੇ ਜਾਂਦੇ, ਅੱਲਾ ਦੇ ਸਪੁਰਦ। ठीक है, फिर होर आते रहणगे, फिर साडे अस्करी अदारिਆਂ ਤੇ ਹਮਲੇ ਹੁੰਦੇ ਰਹਿਣਗੇ। ठीक है, ਅਸੀਂ ਮੂੰਹ ਵੇਖਦੇ ਰਵਾਂਗੇ। ਭਾਈ ਇਮਰਾਨ ਖਾਨ ਨੂੰ ਸਿਆਸਤ 'ਚੋਂ ਮਾਈਨਸ ਕਰ ਦਿੱਤਾ। ਮੈਂ ਕੱਲ੍ਹ ਹੀ ਦੱਸਦਾ ਸੀਗਾ ਉਹ ਮਾਈਨਸ ਆ। ਤੇ ਫੈਸਲਾਬਾਦ ਪੁਲਿਸ ਵਾਲੇ ਉਹ ਡਰੋ ਡੁਰੋ ਨਾ ਹੁਣ ਇਮਰਾਨ ਖਾਨ ਨੇ ਨਹੀਂ ਜਿਆਣਾ। ਠੀਕ ਹੈ, ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਮੁਲੱਵਸ ਸੀ ਉਹਨਾਂ ਨੂੰ ਫੜੋ। ਤੇ ਇਨਸ਼ਾਅੱਲਾ ਕੱਲ ਹੋਰ ਇੱਕ ਵਿਲਾਗ ਦੇ ਨਾਲ ਔਰ ਇੱਕ ਤੋਂ ਅੱਛੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤੇ ਉਸ ਕਹਿੰਦੇ ਆ ਕਿ ਉਹ ਚੈਨਲ ਦਾ ਜਿਹੜਾ ਬਟਨ ਹੁੰਦਾ ਮੈਨੂੰ ਉਹ ਕਹਿਣਾ ਨਹੀਂ ਆਉਂਦਾ ਉਹ, ਕਿਉਂਕਿ ਸਾਰਾ ਕੁਝ ਅੰਗਰੇਜ਼ੀ ਦੇ ਵਿੱਚ ਆ। ਮੈਂ ਹੈਗਾ ਦੇਸੀ ਜਿਹਾ ਪੰਜਾਬੀ ਜਿਹਾ ਬੰਦਾ। ਠੀਕ ਹੈ, ਉਹ ਸਬਸਕ੍ਰਾਈਬਰ ਜਿਹਾ ਹੁੰਦਾ ਵਾ ਉਹਨੂੰ ਕਰ ਦਿਓ। ਤੇ ਉਹ ਕੀ ਉਹਨੂੰ ਕਹਿੰਦੇ ਆ, ਉਹ ਦਿਲ ਦੁਲ ਬਣੂ ਦਿਆ ਕਰੋ, ਮਿਹਰਬਾਨੀ ਤੁਹਾਡੀ। ठीक है, कमेंट्स तो तुसीं करनों हटना ही नहीं। मैं तुहानूं कहां ना कि मेरी वीडियो थल्ले तुहाडी मेहरबानी कमेंट ना करिया करो, वो तुसीं हटना नहीं, क्योंकि फिर तुसीं गालां किद्दां कड्डोगे।
ਤੇ ਗਾਲਾਂ ਕੱਢਣ ਨੂੰ ਤੁਹਾਨੂੰ ਬਚਦਾ ਕੌਣ? ਇੱਕ ਮੈਂ ਹੀ, ਕਿਉਂਕਿ ਬਾਕੀ ਤਾਂ ਖਾਂਦੇ ਕੋਈ ਨਹੀਂ। ਚਲੋ ਕੱਢੀ ਕੁੱਢੀ ਜਾਇਆ ਕਰੋ। ਅਸਲਾਮ ਅਲੈਕਮ।